अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, इसके ਦਾ ਦੂਸਰਾ ਪਾਰਟ ਔਰ ਸ਼ੁਰੂ ਵਿੱਚ ਫਿਰ ਉਹੀ ਗੱਲਾਂ ਰਿਪੀਟ ਕਰਨਾ ਮੈਂ। ਉਹਦੀ ਵਜ੍ਹਾ ਤੁਹਾਨੂੰ ਦੱਸੀ ਹੈ ਕਿ ਹੋ ਸਕਦਾ ਕੋਈ ਸਟੂਡੈਂਟ ਪਹਿਲੀ ਦਫਾ ਵੀਡੀਓ ਵੇਖ ਰਿਹਾ ਹੋਵੇ ਜਾਂ ਕਿਸੇ ਨੂੰ ਕੋਈ ਡਾਊਟ ਹੋਵੇ। ਭਈ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ। ਇੱਥੋਂ ਤੁਹਾਡੀ ਤਿਆਰੀ ਬਿਲਕੁਲ ਫ੍ਰੀ ਹੋ ਜਾਏਗੀ ਔਰ ਕੋਰਸ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਜਿਹੜਾ ਅਪਲੋਡ ਹੋਇਆ ਇਹਦੇ ਵਿੱਚੋਂ ਹੀ ਤੁਹਾਡਾ ਐਗਜ਼ਾਮ ਹੋਣਾ ਹੈ। ਬਾਕੀ ਜਿਹੜੇ ਸਟੂਡੈਂਟ ਅੱਗੇ ਪੜ੍ਹ ਰਹੇ ਨੇ ਆਰਗੂਮੈਂਟ ਹੀ ਕਰਿਆ ਕਰੋ ਜਿੰਨੇ ਕਰ ਸਕਦੇ ਹੋ ਔਰ ਐਗਜ਼ਾਮੇ ਉਨੇ ਹੀ ਚੈਪਟਰ ਦਾ ਕਰਨਾ ਹੈ ਜਿੰਨੇ ਚੈਪਟਰ ਤੁਸੀਂ ਪੜ੍ਹੇ ਨੇ। ਫਾਰ ਐਗਜ਼ਾਮਪਲ ਇੱਕ ਚੈਪਟਰ ਪੜ੍ਹਿਆ ਤੇ ਇੱਕ ਦਾ ਐਗਜ਼ਾਮੇ ਕਰੋ, ਦੋ ਪੜ੍ਹੇ ਨੇ ਤੇ ਸਿਰਫ ਦੋ ਦਾ ਕਰੋ, ਪੰਜ ਪੜ੍ਹੇ ਨੇ 10 ਪੜ੍ਹੇ ਨੇ, ਜਿੰਨੇ ਪੜ੍ਹੇ ਨੇ ਉਨੇ ਦਾ ਐਗਜ਼ਾਮੇ ਕਰਨਾ ਹੈ, ਸਾਰਿਆਂ ਵਿੱਚੋਂ ਐਗਜ਼ਾਮੇ ਨਹੀਂ ਕਰਨਾ। ਠੀਕ ਹੈ, ਤੇ ਐਸਕੇ ਦੇ ਵਾਲੀ ਵੀਡੀਓ ਜ਼ਰੂਰ ਵੇਖਿਆ ਕਰੋ, ਖਾਸ ਤੌਰ ਤੇ ਉਹ ਬੰਦੇ ਤੇ ਜ਼ਰੂਰ ਹੀ ਵੇਖਣ ਜਿਨ੍ਹਾਂ ਦਾ ਐਗਜ਼ਾਮੇ ਨਜ਼ਦੀਕ ਹੈ। ਠੀਕ ਹੈ, ਚਲੋ ਜੀ 16 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ ਜੀ? ਜਿਹੜਾ ਪੈਦਲ ਦਾ ਰਸਤਾ ਸੀ ਉਹ ਇੱਥੇ ਰਸਤਾ ਖਤਮ ਹੋ ਗਿਆ। ਪੈਦਲ ਨੂੰ ਚੱਲਣੇ ਤੋਂ ਮਨਾ ਨਹੀਂ ਪਿਆ ਕਰਦਾ, ਸਿਰਫ ਜਿਹੜਾ ਰਿਜ਼ਰਵ ਰਸਤਾ ਸੀ, ਜਿਹੜਾ ਸਿਰਫ ਔਰ ਸਿਰਫ ਪੈਦਲ ਦਾ ਸੀ, ਉਹ ਰਸਤਾ ਖਤਮ ਹੋ ਗਿਆ, ਨਿਸ਼ਾਨ ਉੱਥੇ ਲੱਗਿਆ। Il segnale raffigurato è ਨਿਸ਼ਾਨ ਦਿਖਾਇਆ ਗਿਆ e posto in corrispondenza, ਕਹਿੰਦਾ ਉੱਤੇ ਲੱਗੀ ਹੈ della fine del percorso pedonale, ਜਿੱਥੇ ਪੈਦਲ ਦਾ ਰਸਤਾ ਫੀਨੀ ਹੁੰਦਾ ਖਤਮ ਹੁੰਦਾ। ਫਿਰ 17 ਨੰਬਰ ਇਹ ਵੀ ਨਿਸ਼ਾਨ ਇੰਪੋਰਟੈਂਟ ਤੇ ਐਗਜ਼ਾਮ ਵਿੱਚ ਆਉਂਦਾ ਹੈ, ਇਹਦੇ ਵੀ ਪੇਜ ਜਿਹੜੇ ਹਨ ਆਪਣੇ ਕਲੀਅਰ ਕਰਨੇ ਨੇ। incontrando il semaforo in figura, ਕਹਿੰਦਾ ਇਸ਼ਾਰਾ ਮਿਲਦਾ ਹੈ e consentito il passaggio, ਤੇ ਗੁਜ਼ਰਨੇ ਦੀ ਇਜਾਜ਼ਤ ਹੈ। quando, ਜਦੋਂ, ਇਹ accesa la luce verde, ਜਦੋਂ ਕਹਿੰਦਾ verde ਲਾਈਟ ਆਨ ਹੋ ਜਾਵੇ ਉਦੋਂ ਗੁਜ਼ਰਨੇ ਦੀ ਇਜਾਜ਼ਤ ਹੈ। ਫਿਰ 18 ਨੰਬਰ viaggiare ad alta velocità, ਕਹਿੰਦਾ ਜ਼ਿਆਦਾ ਸਪੀਡ ਤੇ ਚੱਲਣਾ incide sul consumo di carburante, ਕਹਿੰਦਾ ਇਹਦਾ ਅਸਰ ਪੈਂਦਾ ਹੈ ਤੇਲ ਦੇ ਖਰਚ ਤੇ e sul inquinamento ambientale, ਤੇ ਪੋਲੂਸ਼ਨ ਆਲੂਦਗੀ ਤੇ ਵੇਰੋ ਜੀ। ਅੱਛਾ ਇਹਨਾਂ ਫਾਲਸੋ ਕਿਤੇ ਲੇਕਿਨ ਵੇਰੋ ਹੈ, ਕਿਉਂਕਿ ਜਦੋਂ ਤੁਸੀਂ ਜ਼ਿਆਦਾ ਸਪੀਡ ਤੇ ਚੱਲਦੇ ਹੋ ਗੱਡੀ ਤੇਲ ਜ਼ਿਆਦਾ ਖਾਂਦੀ ਹੈ। ਜਦੋਂ ਗੱਡੀ ਤੇਲ ਜ਼ਿਆਦਾ ਖਾਏਦੀ, ਧੂੰਆਂ ਮਾਰੇਦੀ ਤੇ ਫਿਰ ਜ਼ਹਿਰੀ ਗੱਲ ਹੈ ਜਿਹੜੀ ਇਨਕੁਇਨਾਮੈਂਟ ਹੋਵੇ, ਪੋਲੂਸ਼ਨ ਆਲੂਦਗੀ ਹੈ, ਉਹਦੇ ਤੇ ਵੀ ਫਰਕ ਪਵੇਗਾ। 19 ਨੰਬਰ Il conducente che intende, ਕਹਿੰਦਾ ਉਹ ਡਰਾਈਵਰ ਜਿਹੜਾ ਚਾਹੁੰਦਾ ਹੈ immettersi, ਐਂਟਰ ਹੋਣਾ nel flusso della circolazione, ਟ੍ਰੈਫਿਕ ਦੇ ਫਲੋ ਵਿੱਚ ਐਂਟਰ ਹੋਣਾ ਚਾਹੁੰਦਾ ਹੈ, deve assicurarsi, ਕਹਿੰਦਾ ਉਹ ਪਹਿਲਾਂ ਪੱਕ ਕਰ ਲੇ di poter effettuare la manovra, ਵੀ ਉਹ ਇਹ ਕੰਮ ਕਰ ਸਕਦਾ ਹੈ senza creare pericolo, ਬਿਨਾਂ ਖਤਰਾ ਬਣਾਣੇ ਤੋਂ, o il tralcio, ਜਾਂ ਬਿਨਾਂ ਰੁਕਾਵਟ ਤੋਂ, agli altri utenti della strada, ਜਿਹੜੇ ਸੜਕ ਤੇ ਦੂਸਰੇ ਬੰਦੇ ਨੇ ਉਹਨਾਂ ਵਾਸਤੇ। ਵੇਰੋ assicurarsi ਆਇਆ ਜੀ sempre vero, ਇੱਕ falso potenza ਨਾਲ। creare pericolo ਇਹ ਵੀ ਹੁਣ ਕੁਛ ਹੈ ਵੀ ਹੁਣ ਮੈਨੂੰ ਯਾਦ ਨਹੀਂ, sempre vero ਹੈ ਤੇ ਸ਼ਾਇਦ falso ਵੀ ਹੋਣ ਦੇ, ਲੇਕਿਨ ਪੁੱਛ ਲਵਿਆ ਜੇ ਮੈਨੂੰ ਹੁਣ ਸਹੀ ਤਰ੍ਹਾਂ ਯਾਦ ਨਹੀਂ। ਬਾਕੀ altri utenti ਵੀ ਆਈ ਹੈ, sempre vero 4 falso ਨੇ। 20 ਨੰਬਰ nel caso di collisione o di tamponamento, ਕਹਿੰਦਾ ਉਹ ਸੂਰਤ ਹੈ ਜਦੋਂ collisione ਜਾਂ tamponamento ਹੁੰਦੀ ਹੈ, ਮਤਲਬ ਟੱਕਰ ਹੁੰਦੀ ਹੈ। i paraurti sporgenti, ਕਹਿੰਦਾ ਜਿਹੜਾ ਬੰਪਰ ਵਧਿਆ ਹੁੰਦਾ ਹੈ, ਇਹ rafforzati, ਮਜ਼ਬੂਤ ਵੀ ਬੜਾ ਹੈ। rendono i fuoristrada meno pericolosi, ਕਹਿੰਦਾ ਉਹ ਜਿਹੜੀ fuoristrada ਗੱਡੀ ਹੈ, ਮਤਲਬ ਜਿਹੜੀ ਉਹ SUV ਗੱਡੀ ਹੁੰਦੀ ਹੈ, ਉਹਨੂੰ ਬਣਾਉਂਦਾ ਹੈ meno pericolosi, ਘੱਟ ਖਤਰਨਾਕ per gli altri utenti, altri veicoli, ਦੂਸਰੀਆਂ ਗੱਡੀਆਂ ਵਾਸਤੇ। ਫਾਲਸੋ ਜੀ। fuoristrada ਕਿਹੜੀ ਗੱਡੀ ਨੂੰ ਆਖਦੇ ਜਿਹੜੀ ਵੱਡੀ ਗੱਡੀ ਹੁੰਦੀ, ਜਿਸ ਤਰ੍ਹਾਂ ਡਾਲਾ ਪਾਕਿਸਤਾਨ 'ਚ ਅਸੀਂ ਆਖਦੇ ਹਾਂ SUV ਗੱਡੀ ਜਿਹੜੀ ਹੈ, ਕਹਿੰਦਾ ਇਹਦੇ ਅੱਗੇ ਜਿਹੜਾ ਬੰਪਰ ਵਧਿਆ ਹੁੰਦਾ ਹੈ, ਜਦੋਂ ਐਕਸੀਡੈਂਟ ਹੁੰਦਾ ਹੈ ਤੇ ਇਹ ਦੂਸਰੀਆਂ ਗੱਡੀਆਂ ਵਾਸਤੇ ਘੱਟ ਖਤਰਨਾਕ ਹੁੰਦਾ ਹੈ। ਫਾਲਸੋ ਜੀ, ਇਹ ਦੂਸਰੀਆਂ ਵਾਸਤੇ ਜ਼ਿਆਦਾ ਖਤਰਨਾਕ ਹੁੰਦਾ ਹੈ। 21 ਨੰਬਰ La patente di categoria BE, ਜਿਹੜਾ BE ਕੈਟੇਗਰੀ ਦਾ ਲਾਇਸੈਂਸ ਹੈ, si può conseguire anche contestualmente, ਕਹਿੰਦੇ ਤੁਸੀਂ ਨਾਲ ਹੀ ਹਾਸਲ ਕਰ ਸਕਦੇ ਹੋ alla patente di categoria B, B ਲਾਇਸੈਂਸ ਦੇ ਨਾਲ ਹੀ ਕਹਿੰਦਾ ਤੁਸੀਂ ਹਾਸਲ ਕਰ ਸਕਦੇ ਹੋ sostenendo la prova di guida, ਇੱਕ ਡਰਾਈਵਿੰਗ ਦੀ ਟਰਾਈ ਪਾਸ ਕਰਕੇ su specifico veicolo, ਇੱਕ ਖਾਸ ਗੱਡੀ ਦੇ ਉੱਤੇ, ma bisogna aver compiuto almeno 21 anni ਦੀ età, ਲੇਕਿਨ ਕਹਿੰਦਾ 21 ਸਾਲ ਏਜ ਕੰਪਲੀਟ ਹੋਣੀ ਚਾਹੀਦੀ ਹੈ। ਫਾਲਸੋ ਜੀ, ਤੁਸੀਂ 18 ਸਾਲ ਦੀ ਏਜ 'ਚ ਅਸੀਂ ਕਰ ਸਕਦੇ ਹਾਂ ਬੀ ਲਾਇਸੈਂਸ ਜਿਹੜਾ ਹੈ, ਤੇ 18 ਵਿੱਚ ਹੀ ਅਸੀਂ ਇਹ BE ਵੀ ਕਰ ਸਕਦੇ ਹਾਂ। ਥਿਊਰੀ ਵੀ ਆਈ ਹੈ, ਸਿਰਫ ਤੁਸੀਂ ਇੱਕ ਡਰਾਈਵਿੰਗ ਦਾ ਐਗਜ਼ਾਮ ਦੇਣਾ ਉਸ ਵੱਡੀ ਗੱਡੀ ਦੇ। 22 ਨੰਬਰ l'assicurazione per la responsabilità civile auto, ਕਹਿੰਦਾ ਜਿਹੜੀ ਇੰਸ਼ੋਰੈਂਸ ਹੈ RCA copre
ਕਹਿੰਦੇ ਕਵਰ ਕਰਦੀ ਏ। ਸੋਲੋ ਲਾ ਰਿਸਪੌਂਸਾਬਿਲਿਟà del conducente ਕਹਿੰਦਾ ਸਿਰਫ ਡਰਾਈਵਰ ਨੂੰ ਕਵਰ ਕਰਦੀ ਏ। ਮਾ ਲੇਕਿਨ ਨੌਨ quella del proprietario del veicolo ਕਹਿੰਦਾ ਲੇਕਿਨ ਗੱਡੀ ਦੇ ਮਾਲਕ ਨੂੰ ਕਵਰ ਨਹੀਂ ਕਰਦੀ। ਫਾਲਸੋ। 23 ਨੰਬਰ, ਇਹ ਵੀ ਨਿਸ਼ਾਨ ਤੁਸੀਂ ਵੇਖ ਲਿਆ ਕਿ ਐਗਜ਼ਾਮ ਵਿੱਚ ਆਉਂਦਾ ਹੈ। ਇਨ presenza del segnale raffigurato ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ del semaforo a tre luci ਤੇ ਤਿੰਨਾਂ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ abbiamo la precedenza ਕਹਿੰਦਾ ਸਾਡੀ ਪਹਿਲ ਹੈ। se il semaforo a luce verde ਅਗਰ ਇਸ਼ਾਰੇ ਦੀ verde ਲਾਈਟ ਵੇਰੋ ਜੀ। 24 ਨੰਬਰ, ਇਹ ਵੀ ਇਸ ਤਰ੍ਹਾਂ ਦੇ ਜਿਹੜੇ ਨਿਸ਼ਾਨ ਨੇ ਜੀ ਇਹ ਵੀ ਤਕਰੀਬਨ ਆਉਂਦਾ ਪਿਆ ਐਗਜ਼ਾਮ ਵਿੱਚ। Il segnale raffigurato ਨਿਸ਼ਾਨ ਦਿਖਾਇਆ ਗਿਆ prescrive ਇਹ ਦੱਸ ਰਿਹਾ ਕਹਿ ਰਿਹਾ di usare prudenza ਕਿ ehtiyat ਇਸਤੇਮਾਲ ਕਰਨੀ ਜੇ perché ਕਿਉਂ ci si sta avvicinando ad un incrocio ਜਾਂ ਅਸੀਂ ਇੱਕ ਚੌਕ ਦੇ ਨਜ਼ਦੀਕ ਆ ਗਏ ਹਾਂ ਵੇਰੋ। 5 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ ਜੀ ਬੱਸ ਦਾ ਫਿਰਮਾਤਾ ਵੇ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un area di sosta ਵੀ ਸੋਸਤੇ ਵਾਲਾ ਏਰੀਆ ਹੈ per autobus e filobus ਵਾਸਤੇ ਫਾਲਤੂ ਜੀ ਸੋਸਤੇ ਵਾਲਾ ਨਹੀਂ। 26 ਨੰਬਰ, lo spazio totale di arresto ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ dipende ਕਹਿੰਦਾ ਡਿਪੈਂਡ ਕਰਦੀ ਹੈ dalle condizioni del asfalto ਫਰਸ਼ ਦੀ ਹਾਲਤ ਤੇ ਸੜਕ ਦੀ ਹਾਲਤ ਤੇ ਵੇਰੋ ਜੀ ਡਿਪੈਂਡ ਕਰਦੀ ਹੈ। 27 ਨੰਬਰ, nell'incrocio rappresentato in figura ਕਹਿੰਦਾ ਜਿਹੜਾ ਚੌਕ ਤਸਵੀਰ ਦਿਖਾਇਆ ਗਿਆ i veicoli dispegnano ਗੱਡੀਆਂ ਜਿਹੜੀਆਂ ਨੇ dispegnano ਕਰਨ ਦੀਆਂ ਮਤਲਬ ਛੱਡਣ ਦੀਆਂ l'incrocio ਚੌਕ ਨੂੰ nel seguente ordine ਇਸ ordine ਨਾਲ AHCEV ਠੀਕ ਹੈ ਜੀ ਉਹਨਾਂ ਫਾਲਸੋ ਕੀਤੇ ਆ ਤਸਵੀਰ ਤੁਸੀਂ ਹੋਰ ਚੈੱਕ ਕਰ ਲੈਣੀ ਹੈ। 28 ਨੰਬਰ, il conducente di motociclo ਕਹਿੰਦਾ ਜਿਹੜਾ ਮੋਟਰਸਾਈਕਲ ਦਾ ਡਰਾਈਵਰ ਹੈ ਉਹਦੀ autovettura ਜਾਂ ਗੱਡੀ ਦਾ ਡਰਾਈਵਰ ਹੈ deve saper valutare ਕਹਿੰਦਾ ਉਹਨੂੰ ਅੰਦਾਜ਼ਾ ਲਾਣੇ ਦਾ ਪਤਾ ਹੋਣਾ ਚਾਹੀਦਾ nella guida ਡਰਾਈਵਿੰਗ ਦੇ ਵਿੱਚ gli alti rischi ਜਿਹੜੇ ਜ਼ਿਆਦਾ ਰਿਸਕ ਹੁੰਦੇ ਨੇ derivanti da autocarri ਟਰੱਕਾਂ ਦੇ ਜ਼ਰੀਏ autotreni ਦੇ ਜ਼ਰੀਏ autoarticolati ਦੇ ਜ਼ਰੀਏ che non rispettano i limiti di velocità ਜਿਹੜੇ ਲਿਮਟ ਦੀ ਸਪੀਡ ਲਿਮਟ ਦੀ ਰਿਸਪੈਕਟ ਨਹੀਂ ਕਰਦੇ ਵੇਰੋ ਜੀ। ਵਲੂਤਾਰੇ ਇੱਥੇ ਆਏ ਆ ਜੀ ਕਿੱਥੇ ਗਿਆ ਹੈ? ਹਾਂਜੀ ਵਲੂਤਾਰੇ ਸੈਂਪਰੇ ਵੇਰੋ ਦੋ ਫਾਲਸੋ ਨੇ। 29 ਨੰਬਰ, in caso di infosamento ਕਹਿੰਦਾ ਉਹ ਸੂਰਤ ਹੈ ਜਦੋਂ ਫਸ ਗਏ ਹੋ su neve o sabbia ਰੇਤ ਦੇ ਉੱਤੇ ਜਾਂ ਬਰਫ਼ ਦੇ ਉੱਤੇ non riuscendo a partire con la prima marcia ਔਰ ਪਹਿਲੇ ਗੇਅਰ ਨਾਲ ਤੁਸੀਂ ਚੱਲ ਨਹੀਂ ਸਕਦੇ ਪਏ ਇਹ opportuno ਫਿਰ ਕਹਿੰਦਾ ਤੁਹਾਨੂੰ ਚਾਹੀਦਾ ਹੈ innestare una marcia superiore ਵਿੱਚ ਤੁਸੀਂ ਵੱਡਾ ਗੇਅਰ ਲਵੋ ਵੇਰੋ ਜੀ। ਜਦੋਂ ਗੱਡੀ ਫਸ ਜਾਵੇ ਕੋਸ਼ਿਸ਼ ਕਰਨੀ ਚਾਹੀਦੀ ਹੈ ਨਿੱਕੇ ਗੇਅਰ ਨਾਲ ਮਤਲਬ ਪਹਿਲਾ ਗੇਅਰ ਲਾ ਕੇ ਕਿਉਂਕਿ ਉਹਦੇ ਵਿੱਚ ਗੱਡੀ ਜ਼ੋਰ ਜ਼ਿਆਦਾ ਲਾਉਂਦੀ ਹੈ ਤੇ ਜੇ ਸਮਝਦੇ ਹੋ ਵੀ ਉਹਦੇ ਨਾਲ ਨਹੀਂ ਨਿਕਲਦੀ ਪਈ ਫਿਰ ਤੁਸੀਂ ਵੱਡਾ ਗੇਅਰ ਲਾ ਲਓ ਮਤਲਬ ਦੂਸਰਾ ਗੇਅਰ ਲਾ ਕੇ ਟਰਾਈ ਕਰ ਲਵੋ। 3 ਨੰਬਰ, in caso di arresto prolungato ਕਹਿੰਦਾ ਉਹ ਸੂਰਤ ਜਦੋਂ ਜ਼ਿਆਦਾ ਦੇਰ ਰੁਕ ਗਏ ਹੋ in galleria ਗੈਲਰੀ ਦੇ ਵਿੱਚ per la formazione di una fila di veicoli ਗੱਡੀਆਂ ਦੀ ਲੈਣਾ ਬਣਨੇ ਦੀ ਵਜ੍ਹਾ ਤੋਂ ਇਹ dannoso ਫਿਰ ਕਹਿੰਦਾ ਨੁਕਸਾਨਦੇਹ ਹੋਵੇਗਾ per la salute ਸਿਹਤ ਵਾਸਤੇ azionare il comando ਉਹ ਬਟਨ ਆਨ ਕਰਨਾ ਕਹਿੰਦਾ ਸਿਹਤ ਵਾਸਤੇ ਜ਼ਿਆਦਾ ਖਤਰਨਾਕ ਹੋਵੇਗਾ ਨੁਕਸਾਨਦੇਹ ਹੋਵੇਗਾ del circolo dell'aria all'interno del veicolo ਜਿਹੜਾ ਗੱਡੀ ਦੇ ਅੰਦਰ ਨੂੰ ਹਵਾ ਮਤਲਬ ਚਲਾਉਂਦਾ ਹੈ ਚੀਰਕੋਲੋ ਕਰਦਾ ਉਹ ਸਰਕਲ ਕਰਦਾ ਰਹਿੰਦਾ ਹੈ ਫਾਲਸੋ ਜੀ। ਅੱਛਾ ਇਹ ਗੱਲ ਕੀ ਕਰ ਰਿਹਾ ਕਿ ਗੈਲਰੀ ਪਤਾ ਬੰਦ ਹੁੰਦੀ ਸੁਰੰਗ ਜਿਹੜੀ ਤੇ ਅਗਰ ਉਹਦੇ ਵਿੱਚ ਟ੍ਰੈਫਿਕ ਬਲਾਕ ਹੋ ਗਈ ਹੈ ਰੁਕ ਗਈ ਹੈ ਤੇ ਗੱਡੀਆਂ ਦੇ ਉੱਥੇ ਰੁਕਣੇ ਦੀ ਵਜ੍ਹਾ ਤੋਂ ਗੱਡੀਆਂ ਸਟਾਰਟ ਹੋਣ ਦੀ ਵਜ੍ਹਾ ਤੋਂ ਧੂਏ ਨਾਲ ਗੈਲਰੀ ਫੁੱਲ ਹੋ ਜਾਣੀ ਹੈ ਤੇ ਗੱਡੀ ਦੇ ਵਿੱਚ ਦੋ ਬਟਨ ਹੁੰਦੇ ਨੇ ਇੱਕ ਕਿ ਗੱਡੀ ਬਾਹਰੋਂ ਤੁਹਾਨੂੰ ਤਾਜ਼ਾ ਹਵਾ ਲੈ ਕੇ ਦਿੰਦੀ ਹੈ ਅੰਦਰ ਪਹੁੰਚਾਉਂਦੀ ਰਹਿੰਦੀ ਹੈ ਅੰਦਰਲੀ ਬਾਹਰ ਕੱਢਦੀ ਰਹਿੰਦੀ ਹੈ। ਦੂਸਰਾ ਬਟਨ ਹੁੰਦਾ ਵੀ ਅੰਦਰਲੀ ਹਵਾ ਹੀ ਗੱਡੀ ਅੰਦਰ ਨੂੰ ਉਹਨੂੰ ਦੁਬਾਰਾ ਸਰਕਲ ਕਰਕੇ ਅੰਦਰ ਹੀ ਘੁਮਾਉਂਦੀ ਰਹਿੰਦੀ ਹੈ ਠੀਕ ਹੈ। ਕਹਿੰਦਾ ਇਸ ਜਗ੍ਹਾ ਤੇ ਅਗਰ ਤੁਸੀਂ ਫਸ ਗਏ ਹੋ ਤੇ ਇਸ ਜਗ੍ਹਾ ਤੇ ਉਹ ਬਟਨ ਆਨ ਕਰਨਾ ਨੁਕਸਾਨਦੇਹ ਹੋਵੇਗਾ ਜਿਹੜਾ ਗੱਡੀ ਦੇ ਅੰਦਰਲੀ ਹਵਾ ਹੀ ਅੰਦਰ ਚਲਾਉਂਦੀ ਰਹਿੰਦੀ ਹੈ ਫਾਲਸੋ ਕਿਉਂਕਿ ਇਸ ਟਾਈਮ ਅਗਰ ਗੈਲਰੀ ਵਿੱਚ ਤੁਸੀਂ ਫਸੇ ਹੋ ਤੁਸੀਂ ਇਹ ਵਾਲਾ ਬਟਨ ਆਨ ਕਰਨੇ ਹੋ ਤੇ ਉਹ ਬਿਹਤਰ ਹੈ ਕਿਉਂਕਿ ਬਾਹਰ ਗੈਲਰੀ ਵਿੱਚ ਧੂਆਂ ਹੀ ਧੂਆਂ ਅਗਰ ਤੁਸੀਂ ਉਹ ਬਟਨ ਆਨ ਕਰ ਦਿਓ ਜਿਹੜਾ ਗੱਡੀ ਤੁਹਾਨੂੰ ਬਾਹਰੋਂ ਹਵਾ ਲੈ ਕੇ ਅੰਦਰ ਦੇਵੇ ਤੇ ਉਹ ਜ਼ਿਆਦਾ ਨੁਕਸਾਨਦੇਹ ਹੋਵੇਗੀ ਠੀਕ ਹੈ। ਤੇ ਲੋ ਜੀ ਅੱਜ ਦਾ ਸਕੇਲ ਤੇ ਖਤਮ ਹੋ ਗਿਆ।